ਪੰਜਾਬੀ ਰੇਡੀਓ USA ਸੁਣ ਰਹੇ ਸਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਅਪਡੇਟ ਕੈਲੀਫੋਰਨੀਆ ਦੇ ਵਿੱਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 14 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਲਾਈਫ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ ਜਾਂ ਮੈਡੀਕੇਅਰ ਦੇ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 4082722500 ਦੇ ਉੱਤੇ। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਮਨਜੀਤ ਸਿੰਘ AB ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੋ ਹਾਊਸ ਆ ਉਹ ਅੱਜ ਡੋਜੋਨ ਹੋ ਜਾਂਦਾ, ਖਤਮ ਹੋ ਜਾਂਦਾ ਛੁੱਟੀਆਂ ਦੇ ਲਈ, ਕ੍ਰਿਸਮਸ ਦੇ ਲਈ। ਪਰ ਸੈਨੇਟ ਦੇ ਜੋ ਮੈਜੋਰਟੀ ਲੀਡਰ ਚੱਕ ਸ਼ੂਮਰ ਆ, ਉਹਨਾਂ ਨੇ ਅਨਾਊਂਸ ਕੀਤਾ ਵੀ ਨਹੀਂ, ਦੁਬਾਰਾ ਕੀ ਫਿਰ ਨੈਕਸਟ ਵੀਕ ਹਾਊਸ ਦੇ ਜਿੰਨੇ ਮੈਂਬਰ ਆ ਕਾਂਗਰਸ ਦੇ, ਉਹ ਵਾਪਸ ਆਉਗੇ ਤੇ ਇਮੀਗ੍ਰੇਸ਼ਨ ਤੇ ਜੋ ਯੂਕਰੇਨ ਨੂੰ ਹੈਲਪ ਦੇਣੀ ਆ ਉਹਦੇ ਸੰਬੰਧ ਦੇ ਵਿੱਚ ਆਪਾਂ ਨੂੰ ਡੀਲ ਕੋਈ ਨਾ ਕੋਈ ਬਣਾਉਣੀ ਪੈਣੀ ਆ। ਪਿਛਲੇ ਕੁਝ ਦਿਨਾਂ ਦੇ ਦੌਰਾਨ ਜੋ ਨੈਗੋਸ਼ੀਏਸ਼ਨ ਚੱਲ ਰਹੀਆਂ ਆ, ਉਹਦੇ ਵਿੱਚ ਕਹਿੰਦੇ ਵੀ ਕਾਫੀ ਕੁਝ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਉਹਦੇ ਵਿੱਚ ਪ੍ਰੋਗਰੈਸ ਹੋਈ ਹੈਗੀ ਆ ਤੇ ਇਹ ਬਹੁਤ ਅਰਜੈਂਟ ਹੈਗਾ। ਸੋ ਹੁਣ ਡੈਮੋਕ੍ਰੇਟ ਖੁਦ ਵੀ ਉਹਨਾਂ ਨੂੰ ਪਤਾ ਵੀ ਇਮੀਗ੍ਰੇਸ਼ਨ ਵਾਲਾ ਮੁੱਦਾ ਜੋ ਆ ਉਹ ਆਊਟ ਆਫ ਹੈਂਡ ਚਲਾ ਗਿਆ। ਕੱਲ ਮੈਂ ਇੱਕ ਰਿਪੋਰਟ ਪੜ੍ਹਦਾ ਸੀ, ਕਹਿੰਦੇ ਵੀ ਅੱਜ ਦੀ ਡੇਟ 'ਚ ਅਮਰੀਕਾ 'ਚ 13 ਮਿਲੀਅਨ ਲੋਕ ਅਨਡਾਕੂਮੈਂਟਡ ਆ, ਜਿਨ੍ਹਾਂ ਦੇ ਕੋਲ ਇਲੀਗਲ ਆ, ਕੋਈ ਪੇਪਰ ਵਰਕ ਨਹੀਂ ਹੈਗਾ। ਸੋ ਬਹੁਤ ਸਾਰੇ ਆਪਾਂ ਪਿਛਲੇ ਦਿਨਾਂ 'ਚ ਵੀ ਦੱਸਦੇ ਰਹੇ ਹਾਂ ਵੀ ਡੈਮੋਕ੍ਰੇਟ ਸ਼ਹਿਰ ਜਾਂ ਉਹਨਾਂ ਦੇ ਜਿਹੜੇ ਮੇਅਰ ਆ ਜਾਂ ਡੈਮੋਕ੍ਰੇਟੀ ਜੋ ਕਾਂਗਰਸਮੈਨ ਹੈਗੇ ਆ, ਉਹ ਕਾਫੀ ਅਪਸੈਟ ਹੈਗੇ ਆ। ਸੋ ਇਸ ਨੂੰ ਲੈ ਕੇ ਜੋ ਡੈਮੋਕ੍ਰੇਟਸ ਆ ਉਹ ਡੀਲ ਬਣਾਉਣਾ ਚਾਹੁੰਦੇ ਆ। ਤੇ ਦੂਜੇ ਪਾਸੇ ਯੂਕਰੇਨ ਦਾ ਤੁਹਾਨੂੰ ਪਤਾ ਹੀ ਆ ਵੀ ਯੂਕਰੇਨ ਦਾ ਪ੍ਰੈਜ਼ੀਡੈਂਟ ਖੁਦ ਆਇਆ ਸੀ ਵੀ ਮੈਨੂੰ ਪੈਸੇ ਦਿੱਤੇ ਜਾਣ, ਕਿਉਂਕਿ ਪੁਟਨ ਨੇ ਅੱਜ ਫੇਰ ਬੜੇ ਕੌਨਫੀਡੈਂਟ ਨਾਲ ਕਿਹਾ ਆ ਵੀ ਅਸੀਂ ਯੂਕਰੇਨ ਦੇ ਵਿੱਚ ਜਿਹੜੀ ਜੰਗ ਆ ਉਹ ਜਿੱਤ ਰਹੇ ਹੈਗੇ ਆ। ਕਹਿੰਦੇ ਵੀ ਜਿਹੜੀ ਪੀਸ ਆ ਉਹ ਸਾਡਾ ਮੇਨ ਗੋਲ ਆ ਤੇ ਉਹ ਬਹੁਤ ਜਲਦੀ ਜਿਹੜੀ ਆ ਯੂਕਰੇਨ ਦੇ ਵਿੱਚ ਆ ਜਾਊਗੀ। ਜੀ ਬਿਲਕੁਲ। ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਜੇ ਦੇਖਿਆ ਜਾਵੇ ਤਾਂ ਇਸ ਟਾਈਮ ਰਿਪਬਲਿਕਨਸ ਜੋ ਕਿ ਹਾਊਸ ਦੇ ਵਿੱਚ ਮੈਜੋਰਟੀ 'ਚ ਆ ਤੇ ਉੱਥੇ ਵੀ ਸਪਲਿਟ ਵੋਟ ਆ ਸੈਨੇਟ ਦੇ ਵਿੱਚ, ਉਹਦੇ ਕਰਕੇ ਆਪਣਾ ਜੋ ਅਜ਼ਮਾਇਸ਼ ਪੂਰੀ ਕਰ ਰਹੇ ਆ। ਤੇ ਡੈਮੋਕ੍ਰੇਟ ਪਾਰਟੀ ਦੇ ਲੀਡਰਸ ਜਿਨ੍ਹਾਂ 'ਚ ਪ੍ਰੈਜ਼ੀਡੈਂਟ ਬਾਈਡਨ ਵੀ ਆ, ਉਹਨਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਮਜਬੂਰ ਵੀ ਕਰ ਰਹੇ ਆ। ਸੋ ਕਹਿੰਦੇ ਵੀ ਬਹੁਤ ਡਰਾਸਟਿਕ ਬਾਰਡਰ ਰਿਸਟ੍ਰਿਕਸ਼ਨਸ ਇਹ ਇਸ ਟਾਈਮ ਸੋਚੀਆਂ ਜਾ ਰਹੀਆਂ ਆ ਬਾਈਡਨ ਹੁਣਾਂ ਦੇ ਬਾਰੇ, ਜਦ ਕਿ ਸੈਨੇਟ ਇਸ ਦੇ ਵਿੱਚ ਇੱਕ ਬਹੁਤ ਵੱਡਾ ਪੋਲੀਟੀਕਲ ਸ਼ਿਫਟ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਉਹ ਦੇਖ ਰਿਹਾ ਹੈਗਾ ਆ। ਸੋ 2021 ਦੇ ਆਰਡਰ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਸੀ ਰਿਸਟੋਰ ਕਰਨਗੇ ਤੇ ਸਟਰੈਂਥਨ ਕਰਨਗੇ US ਦੇ ਜਿਹੜੇ ਅਸਾਈਲਮ ਸਿਸਟਮ ਨੂੰ। ਤੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਟਰੰਪ ਹੁਣਾਂ ਦੇ ਐਡਮਿਨਿਸਟ੍ਰੇਸ਼ਨ ਦੀਆਂ ਜਿਹੜੀਆਂ ਬਾਰਡਰ ਪਾਲਿਸੀਜ਼ ਸੀ ਉਹਨਾਂ ਨੂੰ ਰਿਜੈਕਟ ਕੀਤਾ ਸੀਗਾ। ਸੋ ਹੁਣ ਕਹਿੰਦੇ ਵੀ 3 ਸਾਲ ਹੋ ਗਏ ਆ ਉਹਨਾਂ ਦੇ ਕਾਰਜਕਾਲ ਨੂੰ। ਮਿਸਟਰ ਬਾਈਡਨ ਜਿਹੜੇ ਆ, ਪ੍ਰੈਜ਼ੀਡੈਂਟ ਬਾਈਡਨ ਆ, ਉਹ ਇਸ ਟਾਈਮ ਉਹੀ ਜਿਹੜੀਆਂ ਰਿਸਟ੍ਰਿਕਸ਼ਨਸ ਆ ਜਿਹੜੀਆਂ ਇੱਕ ਟਾਈਮ ਤੇ ਇਹ ਮਾੜੀਆਂ ਆਖ ਰਹੇ ਸੀਗੇ, ਹੁਣ ਕਹਿੰਦੇ ਵੀ ਉੱਦਾਂ ਦੀਆਂ ਰਿਸਟ੍ਰਿਕਸ਼ਨਸ ਲਾਗੂ ਕਰਨ ਦੇ ਲਈ ਆਪ ਲੱਗਦਾ ਆ ਵੀ ਉਸ ਪਾਸੇ ਵੱਲ ਨੂੰ ਉਹਨਾਂ ਨੂੰ ਕਦਮ ਜਿਹੜੇ ਆ ਉਹ ਵਧਾਉਣੇ ਪੈ ਸਕਦੇ ਆ। ਯੂਕਰੇਨ ਨੂੰ ਮਿਲਟਰੀ ਏਡ, ਜਿੱਦਾਂ ਤੁਸੀਂ ਦੱਸਿਆ, ਇਜ਼ਰਾਈਲ ਨੂੰ ਮਿਲਟਰੀ ਏਡ ਦੇ ਵਿੱਚ ਰਿਪਬਲਿਕਨ ਪਾਰਟੀ ਵਾਲੇ ਇਹ ਸਾਰੇ ਮੁੱਦਿਆਂ ਨੂੰ ਨਾਲ ਐਡ
ਕਰਨਾ ਚਾਹੁੰਦੇ ਆ। ਬਹੁਤ ਸਾਰੇ ਥਾਵਾਂ ਦੇ ਉੱਤੋਂ ਇਹ ਜਿਹੜੀਆਂ ਕਨਸੋਹਾਂ ਕਹਿ ਲਓ ਵੀ ਆ ਰਹੀਆਂ ਆ ਵੀ ਪ੍ਰੈਜ਼ੀਡੈਂਟ ਵਿਲਿੰਗ ਨੇ ਮੰਨਣ ਨੂੰ ਵੀ ਸਪੋਰਟ ਕਰ ਸਕਦੇ ਆ ਜਿਹੜੀਆਂ ਸਟ੍ਰਿਕਟ ਬਾਰਡਰ ਪਾਲਿਸੀਜ਼ ਆ ਉਸੇ ਤਰੀਕੇ ਦੀਆਂ ਜਿੱਦਾਂ ਪਿਛਲੇ ਜਿਹੜੀ ਸਰਕਾਰ ਆ ਉਸ ਦੁਆਰਾ ਜਿਹੜੀਆਂ ਉਹ ਕੀਤੀਆਂ ਗਈਆਂ ਸੀ, ਜਿਨ੍ਹਾਂ ਨੂੰ ਇਹਨਾਂ ਦੀ ਪਾਰਟੀ ਦੇ ਮੈਂਬਰਸ ਤੇ ਪ੍ਰੋਗਰੈਸਿਵਸ ਦੇ ਦੁਆਰਾ ਤੇ ਹਿਊਮਨ ਰਾਈਟ ਐਡਵੋਕੇਟਸ ਨੇ ਮਾੜਾ ਜਿਹੜਾ ਆ ਉਹ ਗਰਦਾਨਿਆ ਸੀਗਾ। ਸੋ ਇਮੀਗ੍ਰੇਸ਼ਨ ਮਸਲੇ ਦੇ ਉੱਤੇ ਇਹਨਾਂ ਦਾ ਇਹ ਏਡਾ ਵੱਡਾ ਸ਼ਿਫਟ ਇਸ ਟਾਈਮ ਨਜ਼ਰ ਆ ਰਿਹਾ ਆ। ਇਹ ਉਸ ਟਾਈਮ ਦੇ ਉੱਤੇ ਆ ਜਿੱਦਾਂ ਕਹਿ ਲਓ ਵੀ ਮਜਬੂਰੀ ਵੀ ਉਹਨਾਂ ਦੀ ਇਸ ਟਾਈਮ ਇਹ ਬਣ ਚੁੱਕੀ ਆ। ਹਾਊਸ ਛੁੱਟੀ ਤੇ, ਸੈਨੇਟ ਵਾਲੇ ਕਹਿੰਦੇ ਆ ਚੱਕ ਸ਼ੂਮਰ ਵੀ ਨਹੀਂ ਪਈ ਅਸੀਂ ਇਮੀਗ੍ਰੇਸ਼ਨ ਦੀ ਕੋਈ ਡੀਲ ਬਣਾ ਸਕਦੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਉੱਤੇ ਗੱਲਬਾਤ ਤਾਂ ਕਾਫੀ ਜ਼ਿਆਦਾ ਤੇਜ਼ ਆਪਾਂ ਨੂੰ ਸੁਣਨ ਨੂੰ ਮਿਲੂਗੀ। ਕੀ ਇਸ ਦੇ ਇਵੈਂਚੁਅਲੀ ਸਿੱਟੇ ਨਿਕਲਦੇ ਆ ਉਹ ਦੇਖਣ ਵਾਲੀ ਗੱਲ ਆ। ਪਰ ਜੇ ਤੁਸੀਂ ਅੱਜ ਦੀਆਂ ਅਖਬਾਰਾਂ ਜਾਂ ਹੈਡਲਾਈਨਸ ਨੂੰ ਫਰੋਲੋ ਤਾਂ ਇਹੀ ਨਜ਼ਰ ਆ ਰਿਹਾ ਹੈ ਵੀ ਇਮੀਗ੍ਰੇਸ਼ਨ ਵਿੱਚ ਸਖਤੀ ਦੀਆਂ ਕਨਸੋਹਾਂ ਨਜ਼ਰ ਆ ਸਕਦੀਆਂ ਨੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਜੋ ਹੋਮਲੈਸਨੈਸ ਦੀ ਪ੍ਰੋਬਲਮ ਆ ਸੈਨ ਫਰਾਂਸਿਸਕੋ 'ਚ ਬਹੁਤ ਵੱਡੀ, ਉਹਦਾ ਜਿਹੜਾ ਬਲੇਮ ਆ ਉਹ ਜ਼ਰੂਰ ਆਪਣੇ ਆਪ ਤੇ ਲੈ ਲਿਆ ਆ। ਕੱਲ ਇੱਕ ਲੇਟ ਨਾਈਟ ਜੋ ਸ਼ੋਅ ਹੁੰਦਾ ਆ ਸੇਥ ਮਾਇਰਸ ਦੇ ਨਾਲ, ਉਹਦੇ ਵਿੱਚ ਸੇਥ ਮਾਇਰਸ ਨੇ ਕਲੀਅਰਲੀ ਜੋ ਗਵਰਨਰ ਗੈਬਨ ਨਿਊਸਮ ਆ ਉਹਨਾਂ ਨੂੰ ਪੁੱਛਿਆ ਵੀ ਭਾਈ ਆ ਜਿਹੜੀ ਸੈਨ ਫਰਾਂਸਿਸਕੋ ਵਾਲੀ ਪ੍ਰੋਬਲਮ ਆ ਇਹ ਵੀ ਕੰਜ਼ਰਵੇਟਿਵਸ ਦੀ ਪ੍ਰੋਬਲਮ ਤਾਂ ਨਹੀਂ। ਫਿਰ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਨਹੀਂ ਇਹ ਪ੍ਰੋਬਲਮ ਇਹਦੇ ਲਈ ਮੈਂ ਰਿਸਪੌਂਸੀਬਲ ਹੈਗਾ ਕਿਤੇ ਨਾ ਕਿਤੇ, ਕਿਉਂਕਿ ਜੇ ਦੇਖਿਆ ਜਾਵੇ ਸੈਨ ਫਰਾਂਸਿਸਕੋ 'ਚ ਪਹਿਲਾਂ ਮੇਅਰ ਸੀਗੇ ਗਵਰਨਰ ਗੈਬਨ ਨਿਊਸਮ ਹੋਣੀ। ਨੈਂਸੀ ਪਲੋਸੀ ਹਾਊਸ ਸਪੀਕਰ ਰਹੀ ਆ ਬਹੁਤ ਲੰਮਾ ਸਮਾਂ, ਉਹ ਵੀ ਸੈਨ ਫਰਾਂਸਿਸਕੋ ਤੋਂ ਹੀ ਕਾਂਗਰਸਮੈਨ ਸੀ। ਕੈਲੀਫੋਰਨੀਆ ਦੇ ਗਵਰਨਰ ਨੇ ਇਸ ਤੋਂ ਬਿਨਾਂ ਇਹ ਕਿਹਾ ਵੀ ਪੋਜ਼ੀਟਿਵ ਬਹੁਤ ਕੁਛ ਆ ਅਮਰੀਕਾ ਦੀ ਇਕੋਨਮੀ ਦੇ ਵਿੱਚ। ਜੋ ਕੁਝ ਨਵੀਆਂ ਜੌਬਸ ਕ੍ਰੀਏਟ ਹੋ ਰਹੀਆਂ 27% ਕੈਲੀਫੋਰਨੀਆ ਚੋਂ ਹੋ ਰਹੀਆਂ ਹੈਗੀਆਂ ਇਹ ਇੱਕ ਬਹੁਤ ਵੱਡਾ ਨੰਬਰ ਆ। ਪਰ ਉਹਨਾਂ ਨੇ ਕਿਹਾ ਵੀ ਜੋ ਹੋਮਲੈਸਨੈਸ ਦੀ ਪ੍ਰੋਬਲਮ ਆ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਹਾਲਾਂਕਿ ਉਹਨਾਂ ਨੇ $300 ਮਿਲੀਅਨ ਕਹਿੰਦੇ ਵੀ ਮੈਂ ਦਿੱਤਾ ਹੈਗਾ ਲੋਕਲ ਮਿਊਨਿਸਪੈਲਿਟੀਜ਼ ਨੂੰ ਤਾਂ ਕਿ ਉਹ ਜੋ ਹੋਮਲੈਸ ਐਨਕੈਂਪਮੈਂਟਸ ਹੈਗੀਆਂ ਉਹਨਾਂ ਨੂੰ ਕਲੀਅਰ ਆਊਟ ਕਰ ਸਕਣ ਤੇ ਲੋਕਾਂ ਨੂੰ ਘਰਾਂ ਦੇ ਵਿੱਚ ਰੱਖ ਸਕਣ, ਉਹਨਾਂ ਨੂੰ ਛੋਟੇ ਘਰ ਜੋ ਵੀ ਆ ਪ੍ਰੋਵਾਈਡ ਕਰ ਸਕਣ। ਸੇਥ ਮਾਇਰਸ ਨੇ ਡੈਮੋਕ੍ਰੇਟਿਕ ਗਵਰਨਰ ਜੋ ਆ ਉਹਨਾਂ ਨੂੰ ਕਿਹਾ ਵੀ ਤੁਸੀਂ ਬਿਲੀਅਨਸ ਆਫ ਡਾਲਰ ਹਾਈ ਸਪੀਡ ਰੇਲ ਪ੍ਰੋਜੈਕਟ ਤੇ ਵੀ ਸਪੈਂਡ ਕੀਤੇ ਆ 15 ਸਾਲ ਪਹਿਲਾਂ ਜੋ ਅਪਰੂਵ ਹੋਇਆ ਸੀ ਵੀ ਉਹ ਹਜੇ ਵੀ ਜਿਹੜਾ ਫਸਿਆ ਹੋਇਆ ਹੈਗਾ। ਸੋ ਲੇਟ ਨਾਈਟ ਸ਼ੋਅ ਦੇ ਵਿੱਚ ਜੋ ਗਵਰਨਰ ਆ ਕੈਲੀਫੋਰਨੀਆ ਦਾ ਗੈਬਨ ਨਿਊਸਮ ਉਹ ਕਾਫੀ ਡਿਫੈਂਸਿਵ ਸੀ। ਜੀ ਬਿਲਕੁਲ ਆਪਣੀਆਂ ਪਾਲਿਸੀਜ਼ ਦੇ ਕਰਕੇ ਉਹਨਾਂ ਨੂੰ ਕਾਫੀ ਜਿਹੜੇ ਸਵਾਲਾਂ ਦੇ ਇਸ ਟਾਈਮ ਜਵਾਬ ਦੇਣੇ ਪੈ ਰਹੇ ਆ। ਇਹ ਜਿਹੜੇ ਜਿਨ੍ਹਾਂ ਨੇ ਇੰਟਰਵਿਊ ਕੀਤੀ ਹੈ ਇਹ ਆਪ ਕਾਫੀ ਲੈਫਟਿਸਟ ਜਾਂ ਪ੍ਰੋਗਰੈਸਿਵ ਜਿਹੜੇ ਲੇਟ ਨਾਈਟ ਸ਼ੋਅ ਵਾਲੇ ਮੰਨੇ ਜਾਂਦੇ ਆ ਤੇ ਗਵਰਨਰ ਨਿਊਸਮ ਦਾ ਇਹ ਮੰਨਣਾ ਵੀ ਮਜਬੂਰੀਆਂ ਤੇ ਇਹ ਚੀਜ਼ਾਂ ਇਹਨਾਂ ਦੀਆਂ ਹੈਗੀਆਂ ਆ। ਹੋਪਫੁਲੀ ਇਸ ਤੋਂ ਕੁਛ ਨਾ ਕੁਛ ਜਿਹੜਾ ਉਹ ਅੱਗੇ ਬਦਲਿਆ ਜਾਵੇ। ਕੈਲੀਫੋਰਨੀਆ ਦੀ ਪੁਲਿਸ ਇਸ ਬੰਦੇ ਦੀ ਭਾਲ ਦੇ ਵਿੱਚ ਆ ਜਿਸ ਨੇ ਕਲਵਰ ਸਿਟੀ ਦੇ ਘਰ ਦੇ ਵਿੱਚ ਬ੍ਰੇਕ ਇਨ ਕੀਤਾ। 5 ਘੰਟੇ ਤੱਕ ਕਹਿੰਦਾ ਵੀ ਉਹ ਅੰਦਰ ਰਿਹਾ ਤੇ ਉਸਨੇ ਬਹੁਤ ਹੀ ਘਿਨਾਉਣੀ ਹਰਕਤ ਕੀਤੀ। 12 ਸਾਲਾਂ ਦੀ ਇੱਕ ਬੱਚੀ ਆ ਉਸ ਦੇ ਨਾਲ ਬਲਾਤਕਾਰ ਵੀ ਕੀਤਾ। ਪੁਲਿਸ ਨੇ ਇੱਕ ਕਾਲ ਫਾਰ ਸਰਵਿਸ ਨੂੰ ਰਿਸਪੌਂਡ ਕੀਤਾ ਸੀ ਤਕਰੀਬਨ ਸਵੇਰੇ ਜਿਹੜਾ ਜੀ 7:45 ਵਜੇ। ਇਹ 2 ਦਸੰਬਰ ਦੀ ਘਟਨਾ ਜਿਹੜੀ ਉਹ ਦੱਸੀ ਜਾਂਦੀ ਆ। ਜਦ ਉਹ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਵੀ ਇਹ ਜਿਹੜੇ ਸਸਪੈਕਟ ਆ ਉਹ ਉਹਨਾਂ ਦੇ ਘਰ ਦੇ ਵੀ ਕਿਸੇ ਦੇ ਘਰ ਦੇ ਵਿੱਚ ਵੜਿਆ ਸੀਗਾ। ਇਹ ਲਾਸ ਐਂਜਲਸ ਦੇ ਵੈਸਟ ਵਾਲੇ ਪਾਸੇ ਕਲਵਰ ਸਿਟੀ ਪੈਂਦੀ ਆ ਜਿੱਥੇ ਉਹਨਾਂ ਦੇ ਪਰਿਵਾਰ ਵਾਲਿਆਂ ਦੀ ਬੱਚੀ ਨੂੰ ਉਸਨੇ ਕਈ ਵਾਰੀ ਸੈਵਰਲ ਟਾਈਮਸ ਉਸ ਨੂੰ ਅਸੌਲਟ ਕੀਤਾ ਸੀ ਤੇ ਫਿਰ ਤੜਕੇ ਸਵੇਰੇ 7 ਵਜੇ ਉੱਥੋਂ ਪੈਦਲ ਹੀ ਨਿਕਲ ਗਿਆ ਸੀਗਾ। ਸੋ ਕਹਿੰਦੇ ਵੀ ਬਾਲਕਨੀ ਦੇ ਥਰੂ ਬੈਕ ਆਫ ਦਾ ਹਾਊਸ ਕਹਿੰਦੇ ਵੀ ਉਸਨੇ ਐਂਟਰੀ ਕੀਤੀ ਸੀ ਗ੍ਰੈਂਡ ਪੇਰੈਂਟਸ ਦੇ ਬੈਡਰੂਮ ਦੇ ਵਿੱਚ, ਜਿਸ ਤੋਂ ਬਾਅਦ ਦੇ ਵਿੱਚ ਘਰ ਵਿੱਚ ਉਹ ਟਹਿਲਦਾ ਵੀ ਰਿਹਾ ਤੇ ਕਿੰਨਾ ਚਿਰ ਉਹ ਰਿਹਾ ਆ। ਵਿਕਟਮ ਦੀ ਜਿਹੜੀ ਮਦਰ ਆ ਅਲੈਕਸਿਸ ਉਸਨੇ ਕਿਹਾ ਵੀ ਮੰਮੀ ਵੀ ਸਵੇਰੇ ਉਹਨੇ ਆ ਕੇ ਕਿਹਾ ਵੀ ਭਾਈ ਪੁਲਿਸ ਨੂੰ ਕਾਲ ਕਰਨ ਦੀ ਜ਼ਰੂਰਤ ਆ। ਕਮਾਲ ਦੀ ਗੱਲ ਆ ਕਿਸੇ ਨੂੰ ਅੰਦਰ ਘਰ ਦੇ ਵਿੱਚ ਪਤਾ ਹੀ ਜਿਹੜਾ ਉਹ ਨਹੀਂ ਲੱਗਾ। ਸੋ ਹੁਣ ਕਲਵਰ ਸਿਟੀ ਨੇ ਉਸ ਬੰਦੇ ਦੀ ਫੋਟੋ ਜਿਹੜੀ ਆ ਉਹ ਜਾਰੀ ਕੀਤੀ ਆ ਤੇ ਹੁਣ ਉਸ ਦੀ ਭਾਲ ਕਹਿੰਦੇ ਆ ਜਾਰੀ ਆ। ਜੀ
ਅਗਲੀ ਖਬਰ ਵੱਲ ਚਲੀਏ। ਸਟਾਰਬਕਸ ਨੂੰ ਅਕਿਊਜ਼ ਕੀਤਾ ਗਿਆ ਵੀ ਉਹਨਾਂ ਨੇ 6 ਲੋਕੇਸ਼ਨਾਂ ਲਾਸ ਐਂਜਲਸ ਦੇ ਵਿੱਚ ਇਲੀਗਲੀ ਸ਼ਟ ਡਾਊਨ ਕਰ ਦਿੱਤੀਆਂ ਹੈਗੀਆਂ। ਉਹਦਾ ਕਾਰਨ ਇਹ ਦੱਸਿਆ ਗਿਆ ਵੀ ਇਹ 6 ਲੋਕੇਸ਼ਨਾਂ ਦੇ ਉੱਤੇ ਜੋ ਵਰਕਰਸ ਆ ਉਹ ਯੂਨੀਅਨ ਬਣਾਉਣ ਦੀ ਗੱਲਬਾਤ ਕਰ ਰਹੇ ਸੀ। ਨੈਸ਼ਨਲ ਲੇਬਰ ਰਿਲੇਸ਼ਨਸ ਬੋਰਡ ਦੇ ਰੀਜਨਲ ਡਾਇਰੈਕਟਰ ਨੇ ਕੰਪਲੇਂਟ ਜੋ ਆ ਉਹ ਰਿਲੀਜ਼ ਕੀਤੀ ਹੈਗੀ ਆ। ਕਹਿੰਦੇ ਭਈ 2 ਦਰਜਨ ਦੇ ਕਰੀਬ ਸਟੋਰ ਪੂਰੇ ਮੁਲਕ ਦੇ ਵਿੱਚ, ਅਮਰੀਕਾ ਦੇ ਵਿੱਚ ਇਹਨਾਂ ਨੇ ਸ਼ਟ ਡਾਊਨ ਕੀਤੇ ਆ, ਜਿੱਥੇ ਸਟਾਰਬਕਸ ਨੂੰ ਲੱਗਦਾ ਸੀ ਵੀ ਜਿਹੜੇ EMPLOYEES ਆ ਉਹ ਰਲ ਕੇ ਯੂਨੀਅਨ ਬਣਾ ਰਹੇ ਹੈਗੇ ਆ। ਸਟਾਰਬਕਸ ਬਹੁਤ ਲੰਮੇ ਸਮੇਂ ਤੋਂ ਫਾਈਟ ਕਰਦਾ ਆ ਰਿਹਾ ਵੀ ਕਿਤੇ ਜਿਹੜੀ ਯੂਨੀਅਨ ਆ ਉਹ ਨਾ ਬਣ ਸਕੇ। NLRB ਨੇ ਕੰਪਲੇਂਟ ਦੇ ਵਿੱਚ ਇਹ ਦੱਸਿਆ ਸਟਾਰਬਕਸ ਨੇ 23 ਦੇ ਕਰੀਬ ਨਵੇਂ ਸਟੋਰ ਖੋਲ੍ਹਣੇ ਆ, ਜਿਨ੍ਹਾਂ ਚੋਂ 6 ਲਾਸ ਐਂਜਲਸ ਏਰੀਏ 'ਚ ਹੈਗੇ ਆ। ਤੇ ਜੋ ਸਟੋਰ ਇਹਨਾਂ ਨੇ ਬੰਦ ਕੀਤੇ ਆ ਵੀ ਉਹ ਲੋਕਾਂ ਨੂੰ ਇਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈਗਾ, ਉਹਨਾਂ ਨੂੰ ਪੇ ਬੈਕ ਕਰਨਾ ਪਊਗਾ। 2 ਸਟਾਰਬਕਸ ਸਟੋਰ ਯੂਨੀਨਾਈਜ਼ ਹੋਏ ਸੀ 2021 ਦੇ ਵਿੱਚ। 350 ਜੋ ਸਟੋਰ ਆ ਉਹ ਸੇਮ ਚੀਜ਼ ਨੂੰ ਫੋਲੋ ਕਰ ਰਹੇ ਆ, ਪਰ ਸਟਾਰਬਕਸ ਦੇ ਜੋ ਮਾਲਕ ਆ ਉਹ ਕੋਸ਼ਿਸ਼ ਕਰ ਰਹੇ ਵੀ ਯੂਨੀਅਨ ਨਾ ਹੀ ਬਣੇ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਨਵਾਡਾ ਦੀ ਕਾਊਂਟੀ ਨੇ ਜਿਹੜੀ ਗੋਲਡ ਮਾਈਨ ਆ ਉਸ ਨੂੰ ਰੀਐਕਟੀਵੇਟ ਕਰ ਦਿੱਤਾ ਆ। ਉੱਥੋਂ ਦੇ ਬੋਰਡ ਮੈਂਬਰਸ ਨੇ ਰੀਐਕਟੀਵੇਟ ਕਰਨ ਦੇ ਉਲਟ ਵੋਟ ਪਾਈ ਆ। ਉੱਥੋਂ ਦੇ ਬੋਰਡ ਮੈਂਬਰਸ ਨੇ ਰੀਸੈਂਟਲੀ ਵੋਟ ਕੀਤੀ ਆ। ਨਵਾਡਾ ਕਾਊਂਟੀ ਦੇ ਬੋਰਡ ਆਫ ਸੁਪਰਵਾਈਜ਼ਰਸ ਨੇ ਅੱਜ ਮੀਟਿੰਗ ਦੇ ਵਿੱਚ ਯੂਨੈਨਿਮਸਲੀ ਇਹ ਫੈਸਲਾ ਲਿਆ ਵੀ ਜਿਹੜੀ ਗੋਲਡ ਮਾਈਨਿੰਗ ਆਪਰੇਸ਼ਨ ਜਾਂ ਗ੍ਰਾਸ ਵੈਲੀ ਸਾਈਟ ਦੇ ਉੱਤੇ ਉਸ ਨੂੰ ਮੁੜ ਦੁਬਾਰਾ ਜਿਹੜਾ ਉਹ ਚਾਲੂ ਨਹੀਂ ਕੀਤਾ ਜਾਊਗਾ। ਇਹ ਇੱਕ ਪੁਰਾਣੀ ਆਈਡਾਹੋ ਮੈਰੀਲੈਂਡ ਮਾਈਨ ਸਾਈਟ ਆ, ਗ੍ਰਾਸ ਵੈਲੀ ਦੇ ਟਾਊਨ ਦੇ ਥੋੜਾ ਜਿਹਾ ਬਾਹਰ ਉੱਥੇ ਇਹ ਲੋਕੇਟਡ ਆ। ਤੇ ਪਿਛਲੇ ਕਈ ਸਾਲਾਂ ਦੇ ਵਿੱਚ ਇਹ ਨਵਾਡਾ ਕਾਊਂਟੀ ਦੇ ਮੁਤਾਬਕ ਰਾਈਸ ਗੋਲਡ ਤੇ ਰਾਈਸ ਗ੍ਰਾਸ ਵੈਲੀ ਕੰਪਨੀ ਆ, ਉਹਨਾਂ ਨੇ ਐਪਲੀਕੇਸ਼ਨ ਸਬਮਿਟ ਕੀਤੀ ਸੀ ਵੀ ਇੱਥੇ ਦੁਬਾਰਾ ਮੁੜ ਤੋਂ ਜਿਹੜੀ ਗੋਲਡ ਮਾਈਨਿੰਗ ਦੇ ਆਪਰੇਸ਼ਨ ਆ ਉਹ ਸ਼ੁਰੂ ਜਿਹੜਾ ਕਰਨਾ ਚਾਹੁੰਦੇ ਨੇ। ਪਰ ਬੋਰਡ ਆਫ ਸੁਪਰਵਾਈਜ਼ਰਸ ਦੇ ਜਿਹੜੇ ਚੇਅਰ ਆ ਉਹਨਾਂ ਨੇ ਕਿਹਾ ਵੀ ਇਹ ਸਾਡਾ ਜਿਹੜਾ ਫੈਸਲਾ ਸਰਬਸੰਮਤੀ ਦੇ ਨਾਲ ਆ, ਤੇ ਇੱਥੋਂ ਇਹ ਪਤਾ ਲੱਗਦਾ ਹੈ ਵੀ ਅਸੀਂ ਇਹ ਚੀਜ਼ ਜਿਹੜਾ ਉਹ ਨਹੀਂ ਜਿਹੜਾ ਉਹ ਚਾਹੁੰਦੇ। ਕਹਿੰਦੇ ਵੀ ਅਸੀਂ ਕੋਈ ਮਾਈਨਿੰਗ ਸਟਾਪ ਕਰਨ ਦੀ ਗੱਲ ਨਹੀਂ ਕਰ ਰਹੇ, ਪਰ ਇਹ ਰਾਈਟ ਟਾਈਮ ਨਹੀਂ ਹੈਗਾ ਮਾਈਨ ਕਰਨ ਦੇ ਲਈ। ਸੋ ਕਹਿੰਦੇ ਵੀ ਸਾਡੇ ਮਨ ਦੇ ਵਿੱਚ ਅੱਜ ਇਹੀ ਆ ਵੀ ਹਾਲ ਦੀ ਘੜੀ ਇਸ ਦੇ ਵਿੱਚ ਕੁਛ ਲੱਭਣ ਪਾਉਣ ਨੂੰ ਸ਼ਾਇਦ ਉਹਨਾਂ ਚੀਜ਼ਾਂ ਨਹੀਂ ਆ ਜਿੰਨੀਆਂ ਇੱਕ ਟਾਈਮ ਦੇ ਉੱਤੇ ਗੋਲਡ ਰਸ਼ ਦੇ ਦੌਰਾਨ ਸੀਗੀਆਂ। ਸੋ ਇਹਨਾਂ ਨੇ ਗੋਲਡ ਮਾਈਨਿੰਗ ਨੂੰ ਹਾਲ ਦੀ ਘੜੀ ਨਾ ਕਰ ਦਿੱਤੀ ਆ। ਜੀ, ਅਗਲੀ ਖਬਰ ਵੱਲ ਚਲੀਏ ਤਾਂ ਡਿਆਬਲੋ ਕੈਨੀਅਨ ਜੋ ਲਾਸਟ ਰਿਮੇਨਿੰਗ ਨਿਊਕਲੀਅਰ ਪਲਾਂਟ ਹੈਗਾ ਕੈਲੀਫੋਰਨੀਆ ਦੇ ਵਿੱਚ, ਉਹਨੂੰ ਕਹਿੰਦੇ ਵੀ ਲਾਈਫ ਲਾਈਨ ਮਿਲੀ ਹੈਗੀ ਆ। ਕੈਲੀਫੋਰਨੀਆ ਦੇ ਪਬਲਿਕ ਯੂਟਿਲਿਟੀ ਕਮਿਸ਼ਨ ਨੇ ਇਹ ਕਿਹਾ ਵੀ ਇਹ ਜਿਹੜਾ ਪਾਵਰ ਪਲਾਂਟ ਆ ਬਹੁਤ ਹੀ ਜ਼ਿਆਦਾ ਕਰੂਸ਼ੀਅਲ ਹੈਗਾ ਆ ਆਪਣੀ ਇਲੈਕਟ੍ਰਿਕ ਜੋ ਗ੍ਰਿਡ ਆ ਉਹਦੇ ਲਈ। ਕੰਜ਼ਿਊਮਰ ਗਰੁੱਪ ਵਾਰ-ਵਾਰ ਇਹ ਕਹਿ ਰਹੇ ਸੀ ਕਿ ਨਹੀਂ, ਇਹ ਜਿਹੜਾ ਪਲਾਂਟ ਆ ਇਸ ਨੂੰ ਬੰਦ ਕਰਨਾ ਚਾਹੀਦਾ ਹੈਗਾ ਆ। ਪਰ ਕੈਰਨ ਡਗਲਸ ਜੋ ਹੈਗੇ ਆ ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਦੇ, ਉਹਨਾਂ ਨੇ ਇਹ ਕਿਹਾ ਆ ਵੀ 6 ਹੋਰ ਸਾਲਾਂ ਦੇ ਲਈ ਇਸ ਪਲਾਂਟ ਨੂੰ ਐਕਸਟੈਂਸ਼ਨ ਦੇ ਦਿੱਤੀ ਗਈ ਹੈਗੀ ਆ। ਅੱਜ 3 ਦੇ ਮੁਕਾਬਲੇ 0 ਦੇ ਨਾਲ ਉਹਨਾਂ ਦਾ ਜਿਹੜਾ ਵੋਟਿੰਗ ਹੋਈ ਆ। ਉੱਥੇ 2016 ਦਾ ਜਿਹੜਾ ਐਗਰੀਮੈਂਟ ਸੀ ਉਸ ਨੂੰ ਐਕਸਟੈਂਡ ਕੀਤਾ ਗਿਆ ਹੈ। ਜਿਹੜਾ ਯੂਨਿਟ 1 ਆ ਉਹ 2024 ਤਾਈਂ ਚੱਲੂਗਾ, ਤੇ ਜਿਹੜੇ ਯੂਨਿਟ 2 ਹੈਗੇ ਆ ਉਹ 2029 ਤੇ 2030 ਤੱਕ 2 ਤਾਂ 3 ਜਿਹੜੇ ਚੱਲਣਗੇ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਵੀ ਕਿਹਾ ਵੀ ਸਾਨੂੰ ਇਸ ਦੀ ਜ਼ਰੂਰਤ ਹੈਗੀ ਆ, ਜਿਸ ਹਿਸਾਬ ਦੇ ਨਾਲ ਇਲੈਕਟ੍ਰਿਕ ਗ੍ਰਿਡ ਦੀ ਰਿਲਾਇਬਿਲਿਟੀ ਤੇ ਪਾਵਰ ਜਿਹੜੀ ਆ ਉਹਦਾ ਰਿਸਕ ਹੋ ਜਾਂਦਾ ਆਊਟੇਜ ਦਾ, ਉਹਦੇ ਲਈ ਬਹੁਤ ਜ਼ਰੂਰੀ ਹੈਗੀ ਆ। ਜੀ ਜੀ। ਅਗਲੀ ਜਿਹੜੀ ਅਸੀਂ ਦੀ ਗੱਲ ਕਰਦੇ ਜਾਈਏ ਤਾਂ ਮਾਰਗੇਜ ਰੋਡ ਪਹਿਲੀ ਵਾਰੀ ਅਗਸਤ ਤੋਂ ਬਾਅਦ 'ਚ 7% ਤੋਂ ਥੱਲੇ ਆਏ ਨੇ, ਤੇ ਇਹ ਮੰਨਿਆ ਜਾ ਰਿਹਾ ਵੀ ਇਹ ਇੰਟਰਸਟ ਰੇਟ ਹੋਰ ਥੱਲੇ ਨੂੰ ਵੀ ਜਾ ਸਕਦੇ ਆ। 30 ਈਅਰ ਜਿਹੜੇ ਫਿਕਸਡ ਮਾਰਗੇਜ ਰੇਟਸ ਆ ਉਹ 7% ਤੋਂ ਥੱਲੇ ਆਏ ਨੇ। ਸੋ ਕਹਿੰਦੇ ਵੀ 2 ਦਹਾਕਿਆਂ ਦੇ ਵਿੱਚ ਇਹ ਸਭ ਤੋਂ ਉੱਤੇ ਵਾਲੇ ਪੱਧਰ ਦੇ ਉੱਤੇ ਹਾਈਐਸਟ ਪੁਆਇੰਟ ਦੇ ਉੱਤੇ ਦੇਖੇ ਗਏ ਸੀਗੇ, ਤੇ ਹੁਣ ਇਵੈਂਚੁਅਲੀ ਹੌਲੀ-ਹੌਲੀ ਘਟਣੇ ਸ਼ੁਰੂ ਹੋਏ ਆ। ਫਰੈਡੀ ਮੈਕ ਨੇ ਇੱਕ ਜਿਹੜਾ ਨਵਾਂ ਡਾਟਾ ਰਿਲੀਜ਼ ਕੀਤਾ ਆ ਅੱਜ, ਉਸ ਬਾਰੇ ਇਹ ਜਾਣਕਾਰੀ ਦਿੱਤੀ ਹੈ। ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਦੇ ਜਿਹੜੇ ਚੀਫ ਇਕੋਨੋਮਿਸਟ ਆ ਆਸਕਰ ਵੀ, ਉਹਨਾਂ ਨੇ ਕਿਹਾ ਵੀ ਇਹ ਬਹੁਤ ਹੀ ਗੁੱਡ ਨਿਊਜ਼ ਹੈਗੀ ਆ ਬਾਇਰਸ ਅਤੇ ਸੈਲਰਸ ਦੇ
ਲਈ। ਕੱਲ ਫੈਡਰਲ ਰਿਜ਼ਰਵ ਦੇ ਅਧਿਕਾਰੀਆਂ ਨੇ, ਜਰੋਮ ਪਾਵਲ ਹੋਣਾ ਨੇ ਵੀ ਇਹੀ ਟਿੱਪਣੀ ਕੀਤੀ ਸੀ ਵੀ ਹੋਰ ਅਸੀਂ ਇੰਟਰਸਟ ਰੇਟ ਨਹੀਂ ਵਧਾਉਣੇ ਤੇ ਅਗਲੇ ਸਾਲ ਦੇ ਵਿੱਚ 3 ਵਾਰੀ ਇੰਟਰਸਟ ਰੇਟ ਨੂੰ ਕੱਟ ਜਿਹੜਾ ਉਹ ਕੀਤਾ ਜਾਊਗਾ। ਤੇ ਨਾਲ ਅੱਜ ਫਰੈਡੀ ਮੈਕ ਦੇ ਡਾਟਾ ਦੱਸ ਰਿਹਾ ਵੀ 7% ਤੋਂ ਥੱਲੇ ਜਿਹੜੇ ਆ ਉਹ ਮਾਰਗੇਜ ਰੇਟ 30 ਈਅਰ ਫਿਕਸ ਦੇ ਆਏ ਆ। ਇਸ ਦੇ ਨਾਲ ਹੁਣ ਇਹ ਦੇਖਣਾ ਹੋਊਗਾ ਵੀ ਕੀ ਵਾਕਿਆ ਬਾਇੰਗ ਦਾ ਸਿਲਸਿਲਾ ਦੁਬਾਰਾ ਤੇਜ਼ ਹੁੰਦਾ ਆ ਜਾਂ ਬਾਇੰਗ ਨਾ ਹੋਣ ਕਰਕੇ ਹੀ ਇਹਨਾਂ ਨੇ ਜਿਹੜੇ ਇੰਟਰਸਟ ਰੇਟਸ ਆ ਉਹਨਾਂ ਵਿੱਚ ਕਟੌਤੀਆਂ ਕੀਤੀਆਂ ਆ। ਜੀ, ਕੈਲੀਫੋਰਨੀਆ ਦੇ ਵਿੱਚ ਨਵੇਂ ਲਾ ਹਾਊਸਿੰਗ ਨੂੰ ਲੈ ਕੇ ਕਾਫੀ ਆ ਰਹੇ ਆ। ਆਪਾਂ ਪਿਛਲੇ ਸਮਿਆਂ 'ਚ ਵੀ ਤੁਹਾਡੇ ਨਾਲ ਡਿਸਕਸ ਕਰਦੇ ਆ ਰਹੇ ਆ। ਜਨਵਰੀ 1 2024 ਤੋਂ ਜਿਹੜੇ ਨਵੇਂ ਲਾ ਕੈਲੀਫੋਰਨੀਆ 'ਚ ਹਾਊਸਿੰਗ ਨੂੰ ਲੈ ਕੇ ਆ ਰਹੇ ਆ, ਉਹ ਜੇ ਥੋੜ੍ਹਾ ਜਿਹਾ ਮੈਂ ਡਿਸਕਸ ਕਰਦਾ ਜਾਵਾਂ। ਇੱਕ ਤਾਂ ਸਿਕਿਉਰਿਟੀ ਡਿਪੋਜ਼ਿਟ ਨੂੰ ਲੈ ਕੇ ਆ, ਜੋ ਟੈਨੈਂਟਸ ਸਿਕਿਉਰਿਟੀ ਡਿਪੋਜ਼ਿਟ ਦਿੰਦੇ ਆ ਜਦੋਂ ਅਪਾਰਟਮੈਂਟ ਲੈਣੀ ਜਾਂ ਘਰ ਲੈਣਾ, ਉਹ ਕਈ ਵਾਰੀ ਕਈ ਮਹੀਨੇ ਨਹੀਂ ਵਾਪਸ ਕੀਤਾ ਜਾਂਦਾ। ਨਵੇਂ ਬਿੱਲ ਦੇ ਮੁਤਾਬਕ ਜੋ ਲੈਂਡਲੋਰਡ ਆ ਉਹ ਉਹਨਾਂ ਨੂੰ 1 ਮਹੀਨੇ ਦੇ ਵਿੱਚ ਜਿਹੜਾ ਆ ਉਹ ਵਾਪਸ ਕਰਨਾ ਪਊਗਾ ਤੇ ਡਿਪੋਜ਼ਿਟ ਵੀ ਉਹ 1 ਮਹੀਨੇ ਤੋਂ ਵੱਧ ਦਾ ਨਹੀਂ ਲੈ ਸਕਦੇ। ਕਈ ਵਾਰੀ 3-3 ਮਹੀਨੇ ਦਾ ਲੈਂਦੇ ਸੀ। ਇਸੇ ਤਰ੍ਹਾਂ ਦੂਜਾ ਲਾ ਜਿਹੜਾ ਆ, ਕ੍ਰਿਮੀਨਲ ਐਕਟੀਵਿਟੀ ਦੇ ਬੇਸ ਤੇ ਤੁਸੀਂ eviction ਨਹੀਂ ਕਰ ਸਕਦੇ ਹੈਗੇ। ਕਹਿੰਦੇ ਵੀ ਜੇ ਸਸਪੈਕਟ ਕ੍ਰਿਮੀਨਲ ਐਕਟੀਵਿਟੀ ਹੁੰਦੀ ਆ, ਨੂਇਸੈਂਸ ਦੀ ਐਕਟੀਵਿਟੀ ਸ਼ੋ ਹੁੰਦੀ ਆ, ਉਹਦੇ ਬੇਸ ਦੇ ਉੱਤੇ ਤੁਸੀਂ evict ਨਹੀਂ ਕਰ ਸਕਦੇ ਹੈਗੇ। ਨੋ ਫਾਲਟ ਜਸਟ ਕਾਜ਼ eviction ਇਹ ਵੀ ਜਿਹੜੀ ਆ ਨਹੀਂ ਤੁਸੀਂ ਕਰ ਸਕਦੇ ਹੈਗੇ। ਇਸੇ ਤਰ੍ਹਾਂ ਈ ਸਕੂਟਰ ਤੇ ਬਾਈਕਸ, ਇਹਨਾਂ ਨੂੰ ਅਪਾਰਟਮੈਂਟ ਦੇ ਵਿੱਚ ਜਿਹ 'ਚ ਤੁਸੀਂ ਰਹਿੰਦੇ ਆ ਚਾਰਜ ਕਰ ਸਕਦੇ ਹੈਗੇ ਆ, ਐਜ਼ ਲੌਂਗ ਐਜ਼ ਕਹਿੰਦੇ ਜਿਹੜੀ ਬੈਟਰੀ ਆ ਉਹ ਸਰਟਨ ਸੇਫਟੀ ਸਟੈਂਡਰਡਸ ਨੂੰ ਮੀਟ ਕਰਦੀ ਆ। ਸਭ ਤੋਂ ਵਧੀਆ ਲਾ ਜਿਹੜਾ ਅਫੋਰਡੇਬਲ ਹਾਊਸਿੰਗ ਦਾ ਆ, ਸੋ ਬਹੁਤ ਸਾਰੇ ਰਿਲੀਜੀਅਸ ਆਰਗੇਨਾਈਜੇਸ਼ਨਸ, ਚਰਚਸ, ਜਿਨ੍ਹਾਂ 'ਚ ਗੁਰਦੁਆਰੇ ਵੀ ਆਉਂਦੇ ਆ। ਆਪਾਂ ਨੂੰ ਪਤਾ ਵੀ ਕੈਲੀਫੋਰਨੀਆ 'ਚ ਬਹੁਤ ਸ਼ਹਿਰਾਂ 'ਚ ਕਈ ਗੁਰੂ ਘਰਾਂ 'ਚ 80-80 ਏਕੜ, 40-40 ਕਾਫੀ ਏਕੜ ਦੀ ਥਾਂ ਜਗ੍ਹਾ ਆ ਉਹਨਾਂ ਹੈਗੀ ਆ। ਕੋਲ। ਸੋ ਉੱਥੇ ਰਿਲੀਜੀਅਸ ਆਰਗੇਨਾਈਜੇਸ਼ਨਸ, ਚਰਚਸ, ਨਾਨ ਪ੍ਰੋਫਿਟ ਕਾਲਜਸ, ਉੱਥੇ ਕਹਿੰਦੇ ਅਫੋਰਡੇਬਲ ਹਾਊਸਿੰਗ ਉਸ ਲੈਂਡ ਦੇ ਉੱਤੇ ਬਣ ਸਕਦੀ ਆ। ਸੋ ਸੀਨੀਅਰ ਸੈਂਟਰ ਜਾਂ ਕੋਈ ਹੋਰ ਅਫੋਰਡੇਬਲ ਅਪਾਰਟਮੈਂਟਸ ਬਣਾਉਣੀਆਂ, ਇਹ ਬਹੁਤ ਸੌਖਾ ਹੋਊਗਾ ਹੁਣ ਇਹਨਾਂ ਅਸਥਾਨਾਂ ਤੇ ਬਣਾਉਣਾ। ਜਾਂ ADUs ਦੇ ਲਈ ਕਾਫੀ ਢਿੱਲ ਆ। ਬਹੁਤ ਸਾਰੀਆਂ ਨਵੀਆਂ ਚੀਜ਼ਾਂ ਜਿਹੜੇ ਐਕਸੈਸਰੀ ਡਿਵੈਲਿੰਗ ਯੂਨਿਟਸ ਆ ਉਹਨਾਂ ਦੇ ਲਈ ਆ ਰਹੇ ਆ। ਨਵੇਂ ਜਿਹੜੇ ਪ੍ਰੋਗਰਾਮਸ ਹੋਣਗੇ। ਸੋ ਆਪੋ ਆਪਣੀਆਂ ਕਾਉਂਟੀਆਂ ਦੇ ਸਿਟੀ ਦੇ ਪ੍ਰੋਗਰਾਮਾਂ ਦੇ ਉੱਤੇ ਨਜ਼ਰ ਜਿਹੜਾ ਉਹ ਰੱਖਿਓ। ਜਿਨ੍ਹਾਂ ਦੇ ਕੋਲ ਥਾਂ ਆ ਉਹਨਾਂ ਦੇ ਲਈ ਇਹ ਕਾਫੀ ਫਾਇਦੇਮੰਦ ਲਾਹੇਵੰਦ ਲਾ ਜਿਹੜੇ ਉਹ ਹੋ ਸਕਦੇ ਆ। ਤੇ ਜਿਹੜੇ ਲੋਕ ਅਫੋਰਡੇਬਲ ਹਾਊਸਿੰਗ ਦੀ ਭਾਲ ਦੇ ਵਿੱਚ ਆ, ਹੋ ਸਕਦਾ ਆ ਉਹਨਾਂ ਨੂੰ ਵੀ ਇਸ ਦੇ ਨਾਲ ਜਿਹੜਾ ਉਹ ਚਾਂਸ ਮਿਲ ਜਾਵੇ। ਸੋ ਜ਼ਰੂਰ ਨਜ਼ਰ ਬਣਾ ਕੇ ਰੱਖਿਓ। ਅਸੀਂ ਵੀ ਤੁਹਾਨੂੰ ਜਿੰਨੀਆਂ ਵੀ ਲੇਟੈਸਟ ਅਪਡੇਟਸ ਆ ਉਸ ਦੇ ਬਾਬਤ ਦੱਸਦੇ ਰਵਾਂਗੇ, ਜਿੱਦਾਂ ਲਾਜ਼ ਜਾਂ ਹੋਰ ਤਬਦੀਲੀਆਂ ਜਿਹੜੀਆਂ ਉੱਥੇ ਆਉਂਦੀਆਂ ਜਾਣਗੀਆਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਆਪਣੇ ਗਵਾਂਢੀ ਮੁਲਕ ਤੋਂ ਖਬਰ ਆ ਰਹੀ ਆ। ਯਾਦ ਹੋਣਿਆ ਉਹ ਬਹੁਤ ਹੀ ਇੱਕ ਮੰਦਭਾਗਾ ਦਿਨ ਸੀ ਜਦੋਂ ਹੰਬੋਲਟ ਬ੍ਰੌਂਕੋਸ ਦੀ ਬੱਸ ਦੇ ਵਿੱਚ ਇੱਕ ਟਰੱਕ ਵੱਜਾ ਸੀ ਤੇ ਬਦਕਿਸਮਤੀ ਦੇ ਨਾਲ ਉਸ ਟਰੱਕ ਦਾ ਜਿਹੜਾ ਡਰਾਈਵਰ ਸੈਮੀ ਟਰੱਕ ਦਾ ਡਰਾਈਵਰ ਸੀਗਾ ਉਹ ਆਪਣਾ ਹੀ ਮੁੰਡਾ ਸੀ, ਜਸਕੀਰਤ ਸਿੰਘ ਸਿੱਧੂ, ਜਿਸ ਨੂੰ ਬਾਅਦ 'ਚ 8 ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ। ਉਹਨੇ ਇੱਕ ਵਾਰੀ ਫੇਰ ਕੋਸ਼ਿਸ਼ ਕੀਤੀ ਸੀਗੀ ਵੀ ਮੈਨੂੰ ਕੈਨੇਡਾ ਦੇ ਵਿੱਚ ਰਹਿਣ ਦੀ ਜਿਹੜੀ ਇਜਾਜ਼ਤ ਆ ਉਹ ਦਿੱਤੀ ਜਾਵੇ। ਇਸਨੇ ਪਰਿਵਾਰ ਤੋਂ ਮਾਫੀ ਵੀ ਜਿਹੜੀ ਉਹ ਮੰਗੀ। ਸਟਾਪ ਸਾਈਨ ਇਹ ਰਨ ਕਰ ਗਿਆ ਸੀ, ਬੱਸ ਦੇ ਵਿੱਚ ਵੱਜਾ ਸੀ, ਜਿੱਥੇ ਕਈ ਬੱਚਿਆਂ ਦੀ ਬਾਅਦ 'ਚ ਮੌਤ ਹੋਈ ਸੀ। ਸੋ ਅੱਜ ਉੱਥੇ ਦੇ ਇੱਕ ਜੱਜ ਨੇ ਇਸ ਦੀ ਜਿਹੜੀ ਐਪਲੀਕੇਸ਼ਨ ਆ, ਫਰਿਆਦ ਆ, ਉਸ ਨੂੰ ਰੱਦ ਕਰ ਦਿੱਤਾ। ਜਿਹੜੇ ਇਹ ਕ੍ਰੈਸ਼ ਹੋਇਆ ਸੀ ਉਸ ਬਾਬਤ ਇਹ ਡੈਪੂਟੇਸ਼ਨ ਨੂੰ ਫਾਈਟ ਕਰ ਰਿਹਾ ਆ ਵੀ ਮੈਨੂੰ ਕੈਨੇਡਾ ਦੇ ਵਿੱਚ ਰਹਿਣ ਦਿੱਤਾ ਜਾਵੇ। 16 ਜਾਣਿਆਂ ਦੀ ਉਦੋਂ ਮੌਤ ਹੋਈ ਸੀ ਤੇ 13 ਜਾਣੇ ਇਸ ਦੇ ਵਿੱਚ ਜ਼ਖਮੀ ਹੋਏ ਸੀ। ਇਹਨੇ ਗਿਲਟੀ ਪਲੀ ਕੀਤਾ ਸੀ, ਆਪਣੇ ਦੋਸ਼ਾਂ ਨੂੰ ਜਿਹੜਾ ਉੱਥੇ ਕਬੂਲਿਆ ਸੀ ਡੇਂਜਰਸ ਡਰਾਈਵਿੰਗ ਚਾਰਜਿਸ ਦੇ ਉੱਤੇ। ਇਹ ਰੂਕੀ ਕੈਲਗਰੀ ਦਾ ਇਹ ਡਰਾਈਵਰ ਸੀ, ਨਵਾਂ ਇਹਦਾ ਵਿਆਹ ਹੋਇਆ ਸੀ, ਪਰਮਾਨੈਂਟ ਰੈਜ਼ੀਡੈਂਟ ਸੀ। ਸਟਾਪ ਸਾਈਨ ਤੋਂ ਇਹ ਲੰਘ ਗਿਆ, ਰੁਕਿਆ ਨਾ ਗਿਆ ਤਾਂ ਸਿੱਧਾ ਉਹਦੇ ਵਿੱਚ ਜਾ ਵੱਜਾ, ਜਿੱਥੇ ਇਹ ਘਿਨਾਉਣੀ ਇਹ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਸੀ। ਸੋ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀਜ਼ ਨੂੰ ਨੇ ਜਿਹੜਾ ਇਹਨੂੰ ਪਰੋਲ ਦਿੱਤੀ ਸੀਗੀ। ਇਸ ਨੂੰ ਪਹਿਲਾਂ ਪਰੋਲ ਮਿਲ ਗਈ ਸੀ ਇਸ ਸਾਲ ਦੇ ਵਿੱਚ, ਤੇ ਹੁਣ ਜਿਹੜੀ CBSA ਆ ਉਹਨਾਂ ਨੇ ਰਿਕਮੈਂਡ ਕੀਤਾ ਆ ਵੀ ਭਾਈ ਡਿਪੋਰਟ ਕਰ ਦਿੱਤਾ ਜਾਵੇ। ਇਹ ਫਾਈਟ ਕਰ ਰਿਹਾ ਸੀ, ਇਸਨੇ 2-3 ਵਾਰੀ ਵੱਖ-ਵੱਖ ਅਦਾਲਤਾਂ ਵਿੱਚ ਜ਼ਿਰਾ ਲਾਈ ਸੀਗੀ, ਪਰ ਇਸ ਦੀ ਕਹਿੰਦੇ ਅਖੀਰਲੀ ਫਰਿਆਦ ਆ ਉਸ ਨੂੰ ਵੀ ਇਹਨਾਂ ਨੇ ਨਾ ਕਰ ਦਿੱਤੀ ਆ। ਤੇ ਹੁਣ ਇਵੈਂਚੁਅਲੀ ਕਹਿੰਦੇ ਵੀ ਇਸ ਨੂੰ ਫਿਰ ਜਿਹੜਾ ਡਿਪੋਰਟ ਆ ਹੁਣ ਭਾਰਤ ਵਿੱਚ ਕਰ ਦਿੱਤਾ ਜਾਵੇਗਾ। ਜੀ ਬਿਲਕੁਲ, ਉਹਦੇ 'ਚੋਂ ਨਹੀਂ ਕਿਹਾ ਵੀ ਉਹ ਰਿਮੂਵਲ ਉਹਦਾ ਹੈਗਾ ਆ ਹੁਣ।
ਜਦੋਂ ਉਹਦੀ ਸਜ਼ਾ ਖਤਮ ਹੋਣੀ ਆ ਉਹ ਤੋਂ ਬਾਅਦ। ਪਰ ਜੱਜ ਨੇ ਇਹ ਕਿਹਾ ਵੀ ਹੀ ਕੈਨ ਸਟਿਲ ਆਸਕ ਫॉर ਟੂ ਬੀ ਅਲਾਉਡ ਟੂ ਸਟੇ, ਵੀ ਉਹ ਰਹਿ ਸਕਦਾ ਹੈ ਹਿਊਮੈਨਿਟੇਰੀਅਨ ਹਿਊਮਨਟੇਰੀਅਨ ਤੇ ਕੰਪੈਸ਼ਨੇਟ ਗਰਾਊਂਡਸ ਦੇ ਉੱਤੇ। ਪਰ ਦੇਖੋ ਡਿਸੀਜਨ ਤਾਂ ਉਲਟੀ ਆਇਆ। ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਹੈ, ਜਾਂਦੇ ਜਾਂਦੇ ਲੇ ਆਫਸ ਦੀ ਗੱਲ ਕਰਦੇ ਜਾਈਏ। ਜੋ GM ਕਰੂਜ਼ ਕੰਪਨੀ ਆ ਉਹਨਾਂ ਨੇ ਕਿਹਾ ਵੀ 24% ਉਹਨਾਂ ਦੀ ਜੋ ਵਰਕ ਫੋਰਸ ਆ 900 EMPLOYEES ਬਣਦੇ ਹੈਗੇ ਆ ਮਿਸ਼ੀਗਨ 'ਚ, ਉਹ ਲੇ ਆਫ ਕਰਨ ਜਾ ਰਹੇ ਹੈਗੇ। ਇਸ ਤੋਂ ਬਾਅਦ 10 ਹੋਰ ਕੰਪਨੀਆਂ ਜਿਨ੍ਹਾਂ ਨੇ ਲੇ ਆਫ ਅਨਾਉਂਸ ਕੀਤੀ ਆ ਇਸ ਛੁੱਟੀਆਂ ਵਾਲੇ ਸੀਜ਼ਨ ਦੇ ਵਿੱਚ। ਫੋਰਬਸ ਮੈਗਜ਼ੀਨ ਨੇ ਇਹ ਡਿਟੇਲ ਦੇ ਵਿੱਚ ਛਾਪੀਆਂ ਹੈਗੀਆਂ। ਇੱਕ ਅਰਨਸਟ ਐਂਡ ਯੰਗ EY, ਇਹਨਾਂ ਨੇ ਕਿਹਾ 10% ਉਹ ਆਪਣੀ ਵਰਕ ਫੋਰਸ ਘੱਟ ਕਰਨ ਜਾ ਰਹੇ ਆ। 3000 ਦੇ ਕਰੀਬ ਜੌਬਸ ਬਣਨਗੀਆਂ। ਹੈਸਬਰੋ ਕੰਪਨੀ 1100 ਲੇ ਆਫ ਕਰਨ ਜਾ ਰਹੀ ਆ। ਸਟੇਟ ਸਟਰੀਟ ਇਹ ਬੋਸਟਨ ਬੇਸਡ ਕੰਪਨੀ ਹੈ, 1500 ਲੋਕ ਇਹਨਾਂ ਨੇ ਲੇ ਆਫ ਕਰਨੇ ਆ। ਈ-ਕਮਰਸ ਕੰਪਨੀ ਜ਼ਲੂਲੀ ਕਰਕੇ ਆ, ਉਹਨਾਂ ਨੇ ਤਾਂ 3 ਆਫਿਸ ਹੀ ਆਪਣੇ ਬੰਦ ਕਰ ਦਿੱਤੇ ਹੈਗੇ ਆ ਤੇ ਵਾਸ਼ਿੰਗਟਨ ਸਟੇਟ ਦੇ ਵਿੱਚ ਸੀ। 800 EMPLOYEE ਉਹ ਲੇ ਆਫ ਕਰਨ ਜਾ ਰਹੇ ਆ। ਸਪੋਟੀਫਾਈ ਜੋ ਆ ਉਹ 17%, ਜੋ ਕਿ 1500 ਦੇ ਕਰੀਬ ਵਰਕ ਫੋਰਸ ਬਣਦੀ ਹੈਗੀ ਆ। ਟਵੀਲੀਓ ਇਹਨਾਂ ਦਾ 5% ਵਰਕ ਫੋਰਸ, ਜੋ ਕਿ 300 ਦੇ ਕਰੀਬ EMPLOYEE ਬਣਦੇ ਆ। ਬ੍ਰੌਡਕਾਮ 2800 ਦੇ ਕਰੀਬ ਆਪਣੇ EMPLOYEES ਲੇ ਆਫ ਕਰਨ ਜਾ ਰਹੀ ਆ। ਸਿਟੀ ਬੈਂਕ ਨੇ ਅਨਾਉਂਸ ਕੀਤਾ 300 ਦੇ ਕਰੀਬ ਉਹ ਮੈਨੇਜਮੈਂਟ ਪੋਜੀਸ਼ਨਸ ਲੇ ਆਫ ਕਰਨ ਜਾ ਰਹੇ ਆ। ਤੇ ਉਹਨਾਂ ਨੇ ਇਹ ਕਿਹਾ ਵੀ ਵਰਕ ਫੋਰਸ ਉਹਨਾਂ ਨੇ ਇਸ ਸਾਲ ਆਲਰੇਡੀ 7000 ਲੋਕਾਂ ਦੀ ਲੇ ਆਫ ਕਰ ਦਿੱਤੀ ਹੈਗੀ ਆ। ਐਮਾਜ਼ੋਨ ਨੇ ਵੀ ਪਿਛਲੇ ਮਹੀਨੇ ਕਿਹਾ ਵੀ ਆਪਾਂ ਸੈਵਰਲ 100 EMPLOYEES ਨੂੰ ਕੱਟ ਕੀਤਾ ਹੈਗਾ, ਖਾਸ ਕਰਕੇ ਉਹਨਾਂ ਨੇ ਅਲੈਕਸਾ, ਮਿਊਜ਼ਿਕ, ਪੋਡਕਾਸਟ ਸਟ੍ਰੀਮਿੰਗ ਯੂਨਿਟ ਤੇ ਗੇਮਿੰਗ ਡਿਵੀਜ਼ਨ ਦੇ ਵਿੱਚ। ਇਸੇ ਤਰ੍ਹਾਂ ਇਹ ਚੀਊ ਕੰਪਨੀ ਜੋ ਆ ਉਹਨਾਂ ਨੇ ਇਹ ਕਿਹਾ ਵੀ 200 ਲੋਕਾਂ ਨੂੰ ਉਹ ਲੇ ਆਫ ਕਰਨ ਜਾ ਰਿਹਾ ਜੀ। ਤੇ ਜਾਂਦੇ ਜਾਂਦੇ ਸਟਾਕਸ ਦੀ ਜੇ ਗੱਲ ਕਰਦੇ ਜਾਈਏ, ਕੱਲ 500 400 500 ਪੁਆਇੰਟ ਮਾਰਕੀਟ ਉੱਤੇ ਗਈ ਸੀ। ਅੱਜ 158 ਪੁਆਇੰਟ ਡਾਓ ਜੋਨ ਵੱਧ ਕੇ 37248 ਤੇ ਬੰਦ ਹੋਇਆ। S&P 12 ਪੁਆਇੰਟ ਵੱਧ ਕੇ 4720, ਨੈਸਡੈਕ 28 ਪੁਆਇੰਟ ਵੱਧ ਕੇ 14762 ਦੇ ਉੱਤੇ। ਸੋਨੇ ਦਾ ਭਾਅ $2047 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $71 ਪ੍ਰਤੀ ਬੈਰਲ। 10-year yield 3.95%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 42984, ਇਥੀਰੀਅਮ 2299 US$ ਦੇ ਬਰਾਬਰ ਚੱਲ ਰਿਹਾ ਹੈ। ਜੀ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 31 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 283 ਰੁਪਏ ਤੇ 25 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਇਹਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।